ਤੋਂ ਵੱਡੀ ਤੇ ਸਭ ਤੋਂ ਅਹਿਮ ਖਬਰ ਤੋਂ ਸ਼ੁਰੂਆਤ ਕਰੀਏ ਆਪਾਂ। ਖਬਰ ਇਹ ਕਹਿ ਰਹੀ ਹੈ ਕਿ ਬੇਅਦਬੀ ਕੇਸ ਦੀ ਸੁਣਵਾਈ ਪੰਜਾਬ ਤੋਂ ਬਾਹਰ ਹੋਵੇਗੀ। ਜੀ ਬਿਲਕੁਲ, ਅੱਜ ਦੇ ਦਿਨ ਦੇ ਵਿੱਚ ਦੋ ਵੱਡੀਆਂ ਖਬਰਾਂ ਸਨ ਤੇ ਦੋਵੇਂ ਹੀ ਸੁਪਰੀਮ ਕੋਰਟ ਚੋਂ ਨਿਕਲੀਆਂ। ਸੁਪਰੀਮ ਕੋਰਟ ਨੇ ਦੋ ਫੈਸਲੇ ਦਿੱਤੇ। ਇੱਕ ਤੇ ਇਹ ਹੈ ਕਿ ਸੁਪਰੀਮ ਕੋਰਟ ਨੇ ਨਿਬੇੜਾ ਕੀਤਾ ਜੋ ਰਾਜਪਾਲ ਅਤੇ ਮੁੱਖ ਮੰਤਰੀ ਦੇ ਦਫ਼ਤਰ ਦਾ ਝਗੜਾ ਚੱਲਦਾ ਪਿਆ ਸੀਗਾ ਬਜਟ ਇਜਲਾਸ ਨੂੰ ਲੈ ਕੇ, ਤਾਂ ਉਹਦੇ ਵਿੱਚ ਗਵਰਨਰ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਨਾਲ ਸਰਕਾਰ ਨੂੰ ਵੀ ਤਾਕੀਦ ਕੀਤੀ ਹੈ ਕਿ ਵੇਖੋ ਜਵਾਬ ਦੇਣ ਵਾਸਤੇ ਤੁਸੀਂ ਵੀ ਪਾਬੰਦ ਜੇ। ਤਾਂ ਦੂਜੀ ਖਬਰ ਜਿਹੜੀ ਸੀਗੀ ਉਹ ਇਹ ਹੈ ਕਿ ਪ੍ਰੇਮੀਆਂ ਦੇ ਹੱਕ ਦੇ ਵਿੱਚ ਫੈਸਲਾ ਆਇਆ ਹੈ। ਦਰਅਸਲ ਕੀ ਹੈ ਕਿ ਪ੍ਰੇਮੀਆਂ ਨੇ ਇੱਕ ਪਟੀਸ਼ਨ ਜਿਹੜੀ ਆ 20 ਜਨਵਰੀ ਦੇ ਕਰੀਬ ਫਾਈਲ ਕੀਤੀ ਸੀਗੀ ਸੁਪਰੀਮ ਕੋਰਟ 'ਚ। ਉਹਨਾਂ ਨੇ ਇਹ ਗਰਾਊਂਡ ਬਣਾਇਆ ਸੀਗਾ ਕਿ ਸਾਡੀ ਜਾਨ ਨੂੰ ਖਤਰਾ ਹੈਗਾ ਤੇ ਸਾਡਾ ਜਿਹੜਾ ਕੇਸ ਆ ਉਹ ਪੰਜਾਬ ਦੀ ਅਦਾਲਤ ਤੋਂ ਬਾਹਰ ਸੁਣਿਆ ਜਾਵੇ। ਇਹਦੇ 'ਚ ਇੱਕ ਪਹਿਲਾਂ ਜਨਵਰੀ ਦੇ ਅਖੀਰ ਜੇ 'ਚ ਤਰੀਕ ਪਈ ਸੀਗੀ, ਯਾਨੀ ਸੁਣਵਾਈ ਪਈ ਸੀਗੀ, ਤੇ ਉਸ ਤੋਂ ਬਾਅਦ ਫਿਰ ਸੁਣਵਾਈ ਜਿਹੜੀ ਹੈ ਉਹ ਅੱਜ ਹੋਈ ਤੇ ਅੱਜ ਇਹ ਨਿਰਣਾ ਆ ਗਿਆ। ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਸਪਸ਼ਟ ਤੌਰ ਤੇ ਪ੍ਰੇਮੀਆਂ ਨੂੰ ਰਾਹਤ ਮਿਲੀ ਹੈ ਕਿਉਂਕਿ ਇਹਨਾਂ ਨੇ ਮੰਗ ਕੀਤੀ ਸੀਗੀ ਕਿ ਸਾਡਾ ਕੇਸ ਜਿਹੜਾ ਉਹ ਕਿਸੇ ਹੋਰ ਕੋਰਟ 'ਚ ਤਬਦੀਲ ਕੀਤਾ ਜਾਵੇ। ਖਬਰਾਂ ਅਨੁਸਾਰ ਇਹ ਹੈ ਕਿ ਸ਼ਾਇਦ ਇਹ ਮਾਮਲਾ ਜਿਹੜਾ ਉਹ ਚੰਡੀਗੜ੍ਹ ਦੇ ਇੱਕ ਕੋਰਟ ਦੇ ਵਿੱਚ ਹੀ ਚੱਲੇਗਾ। ਤਾਂ ਮਤਲਬ ਕਿ ਇਥੋਂ ਪੰਜਾਬ ਤੋਂ ਬਾਹਰ ਚਲੇ ਜਾਏਗਾ ਤੇ ਜਾਏਗਾ ਹੁਣ ਯੂਟੀ ਦੇ ਵਿੱਚ। ਦਰਅਸਲ ਕੀ ਹੈ ਕਿ ਇਹਨਾਂ ਨੇ ਪਹਿਲਾਂ ਹੀ ਚਾਰਾਜੋਈ ਕਰਨ ਦਾ ਕਿਤੇ ਨਾ ਕਿਤੇ ਤਹਮਲ ਕੀਤਾ ਸੀਗਾ, ਪਰ ਜਦੋਂ ਅਖੀਰ ਦੇ ਵਿੱਚ ਪ੍ਰਦੀਪ ਦੀ ਹੱਤਿਆ ਹੋਈ ਆ ਕੋਟਕਪੂਰੇ ਦੇ ਵਿੱਚ ਪ੍ਰੇਮੀ ਦੀ, ਤਾਂ ਉਸ ਤੋਂ ਬਾਅਦ ਇਹਨਾਂ ਦਾ ਆਧਾਰ ਥੋੜਾ ਹੋਰ ਮਜ਼ਬੂਤ ਹੋਇਆ। ਤਾਂ ਫਿਰ ਇਹ ਸੁਪਰੀਮ ਕੋਰਟ 'ਚ ਜਾਂਦੇ ਆ ਤੇ ਸੁਪਰੀਮ ਕੋਰਟ 'ਚ ਗੁਹਾਰ ਲਾਉਂਦੇ ਆ ਕਿ ਸਾਡਾ ਕੇਸ ਜਿਹੜਾ ਹੈ ਉਹ ਕਿਸੇ ਹੋਰ ਕੋਰਟ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਵੇ। ਵੈਸੇ ਪਹਿਲਾ ਮੌਕਾ ਨਹੀਂ ਹੈ, ਪੰਜਾਬ ਨੇ ਇਸ ਤਰ੍ਹਾਂ ਦਾ ਇਤਿਹਾਸ ਬਹੁਤ ਮੌਕਿਆਂ ਤੇ ਦੇਖਿਆ। ਨਿਰੰਕਾਰੀ ਕੇਸ ਹੋਵੇ ਚਾਹੇ ਉਹ ਪਿੰਕੀ ਦਾ ਕੇਸ ਹੋਵੇ, ਇਸ ਤਰ੍ਹਾਂ ਦੇ ਕੇਸ ਟ੍ਰਾਂਸਫਰ ਹੋਇਆ। ਬਿਲਕਿਸ ਬਾਨੋ ਦਾ ਵੀ ਕੇਸ ਜਿਹੜਾ ਉਹ ਗੁਜਰਾਤ ਤੋਂ ਬਾਹਰ ਸੁਣਿਆ ਗਿਆ ਸੀ, ਮਹਾਰਾਸ਼ਟਰ ਦੇ ਵਿੱਚ ਸੁਣਿਆ ਗਿਆ ਸੀਗਾ। ਜੀ। ਪਰ ਕੁਝ ਮਿਸਾਲਾਂ ਹੁੰਦੀਆਂ ਨੇ ਕਿ ਜਿਹਦੇ ਵਿੱਚ ਮਤਲਬ ਕਿ ਕੋਈ ਧਿਰ ਜਿੱਤ ਜਾਂਦੀ ਹੈ, ਕਿਸੇ ਦੇ ਵਿੱਚ ਕੋਈ ਧਿਰ ਜਿੱਤ ਜਾਂਦੀ ਹੈ। ਮਤਲਬ ਮਿਸਾਲਾਂ ਇਦਾਂ ਦੀਆਂ ਨੇ। ਸਪਸ਼ਟ ਹੈ ਕਿ ਜਿੱਦਾਂ ਬਿਲਕਿਸ ਬਾਨੋ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਹੋ ਗਈ, ਬਾਅਦ ਦੇ ਵਿੱਚ ਗੁਜਰਾਤ ਨੇ ਉਹਨਾਂ ਦੀ ਸਜ਼ਾ ਮਾਫ ਕੀਤੀ ਸੀਗੀ। ਇਹ ਵੀ ਇੱਕ ਰੌਲਾ ਹੈ। ਇਹੀ ਰੌਲਾ ਅਸਲ ਦੇ ਵਿੱਚ ਕਿ ਸਜ਼ਾ ਹੋਈ ਸੀਗੀ ਮਹਾਰਾਸ਼ਟਰ ਦੇ ਕੋਰਟ ਚੋਂ, ਯਾਨੀ ਟ੍ਰਾਇਲ ਕੋਰਟ ਜਿਹੜਾ ਸੀ ਉਹ ਮਹਾਰਾਸ਼ਟਰ ਦੇ ਵਿੱਚ ਸੀ। ਤਾਂ ਨੁਕਤਾ ਇਹ ਉਭਾਰਿਆ ਗਿਆ ਕਿ ਫਿਰ ਗੁਜਰਾਤ ਸਰਕਾਰ ਆਪਣੇ ਪੱਧਰ ਤੇ ਕਿਸ ਤਰ੍ਹਾਂ ਇਹ ਸਾਰੀ ਰੈਮਿਸ਼ਨ ਪਾਲਿਸੀ ਲਿਆ ਕੇ ਜਿਹੜੀ ਹੈ ਉਹਨਾਂ ਦੀ ਸਜ਼ਾ ਘੱਟ ਕਰ ਸਕਦੀ ਹੈ। ਤਾਂ ਇਹ ਕਾਨੂੰਨੀ ਇੱਕ ਨੁਕਤਾ ਰਿਹਾ ਸੀਗਾ। ਇਹਦੇ ਵਿੱਚ ਸਾਫ਼ ਹੈ, ਸਪਸ਼ਟ ਹੈ ਕਿ ਕੇਸ ਕਿਤੇ ਦਰਜ ਸੀ ਤੇ ਫੈਸਲਾ ਕਿਤੋਂ ਆਇਆ। ਤੇ ਇਸ ਤਰ੍ਹਾਂ ਇੱਕ ਹਿਸਟਰੀ ਹੈਗੀ ਹੈ ਇਹਨਾਂ ਕੇਸਾਂ ਦੀ। ਤਾਂ ਦੇਖਦੇ ਹਾਂ ਹੁਣ ਕੇਸ ਕਿਸ ਤਰ੍ਹਾਂ ਅੱਗੇ ਵੱਧਦਾ। ਵੈਸੇ ਜਦੋਂ ਪ੍ਰਦੀਪ ਨੂੰ ਮਾਰਿਆ ਗਿਆ ਸੀਗਾ, ਜ਼ਿੰਮੇਵਾਰੀਆਂ ਲਈਆਂ ਗਈਆਂ ਸੀਗੀਆਂ, ਤੇ ਉਦੋਂ ਹੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਦਾ ਚਰਚਾ ਹੋਣਾ ਸ਼ੁਰੂ ਹੋ ਗਿਆ ਸੀਗਾ ਕਿ ਅਖੀਰ ਦੇ ਵਿੱਚ ਇਹ ਗੱਲਾਂ ਇਸ ਕੇਸ ਤੇ ਪ੍ਰਭਾਵ ਪਾਉਣਗੀਆਂ। ਕਿਉਂਕਿ ਦੇਖੋ ਸਪਸ਼ਟ ਹੈ, ਇਹਦੇ ਵਿੱਚ ਕੋਈ ਰਾਕਟ ਸਾਇੰਸ ਨਹੀਂ। ਇਹਨੂੰ ਸਮਝ ਲਓ ਤੁਸੀਂ ਕਿ ਇਹ ਜਿਹੜਾ ਕੇਸ ਹੈ ਸਭ ਤੋਂ ਮਹੱਤਵਪੂਰਨ ਕੇਸ ਆ ਪੰਜਾਬ ਦੇ ਵਿੱਚ, ਜਿਹੜਾ ਬੇਅਦਬੀਆਂ ਦਾ ਇੱਕ ਦੁਖਾਂਤਕ ਦੌਰ ਚੱਲਿਆ ਸੀਗਾ। ਉਹਦੇ ਵਿੱਚ ਇਹ ਸਭ ਤੋਂ ਵੱਡਾ ਕੇਸ ਆ। ਇਹਦੇ ਵਿੱਚ ਨਾਮਜ਼ਦ ਹੈ ਡੇਰਾ ਮੁਖੀ, ਕਿਉਂਕਿ 467 ਪੰਨਿਆਂ ਵਾਲੀ ਇੱਕ ਰਿਪੋਰਟ ਜਿਹੜੀ ਆ ਖੁਦ ਮੁੱਖ ਮੰਤਰੀ ਨੇ ਅਮਰੀਕ ਸਿੰਘ ਅਜਨਾਲਾ ਤੇ ਕੁਝ ਹੋਰ ਪੰਥਕ ਜਥੇਬੰਦੀਆਂ ਦੇ ਲੀਡਰਾਂ ਨੂੰ ਸੌਂਪੀ ਹੋਈ ਹੈ, ਜਿਹਦੇ ਵਿੱਚ ਸਾਫ਼ ਹੈ ਕਿ ਜਿਹੜੇ ਡੇਰਾ ਪ੍ਰੇਮੀ ਇਹਨਾਂ ਨੇ ਅੰਜਾਮ ਦਿੱਤਾ ਤੇ ਡੇਰਾ ਦੇ ਵਿੱਚ ਸ਼ਾਮਲ ਹੈ। ਤਾਂ ਇਸੇ ਕਰਕੇ ਅਕਾਲੀ ਦਲ ਨੇ ਇਹਦਾ ਕਾਫੀ ਕਹਿ ਲਓ ਕਿ ਉਸ ਟਾਈਮ ਜਸ਼ਨ ਮਨਾਇਆ ਸੀਗਾ ਕਿ ਅਸੀਂ ਤਾਂ ਦੇਖ ਲਓ ਵਿਦਾਗ ਨਿਕਲ ਗਏ। ਤਾਂ ਮਤਲਬ ਇਹ ਆ ਕਿ ਡੇਰਾ ਮੁਖੀ ਵੀ ਇਹਦੇ ਨਾਲ ਜੁੜਿਆ ਹੈ, ਡੇਰਾ ਵੀ ਇਹਦੇ ਨਾਲ ਜੁੜਿਆ ਤੇ ਪ੍ਰੇਮੀ ਵੀ ਜੁੜੇ ਨੇ ਇਸ ਕੇਸ ਦੇ ਨਾਲ। ਇਹ ਸਾਰਾ ਕੁਝ ਇਹਦੇ ਨਾਲ ਜੁੜਿਆ। ਇਸ ਕਰਕੇ ਇਹ ਹਿਸਾਬ ਕਿਤਾਬ ਜਿਹੜਾ ਸੀਗਾ ਪਹਿਲਾਂ ਲੱਗ ਰਿਹਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਤੇ ਪ੍ਰਭਾਵ ਪੈ ਸਕਦਾ। ਸੋ ਸਭ ਤੋਂ ਵੱਡਾ ਪ੍ਰਭਾਵ ਇਹੋ ਹੀ ਪਿਆ ਕਿ ਜੋ ਉਹਨਾਂ ਨੇ ਗਰਾਊਂਡ ਬਣਾਇਆ ਕਿ ਸਾਨੂੰ ਵੀ ਧਮਕੀਆਂ ਮਿਲ ਰਹੀਆਂ, ਸਾਡੇ ਨਾਲ ਦੇ ਦੋ ਮਾਰ ਦਿੱਤੇ ਆ। ਪਹਿਲਾਂ ਮਹਿੰਦਰਪਾਲ ਬਿੱਟੂ ਵੀ ਮਰਿਆ ਨਾ ਜੇਲ੍ਹ ਦੇ ਵਿੱਚ। ਸਾਨੂੰ ਖਤਰਾ ਸਾਡਾ ਕੇਸ ਜਿਹੜਾ ਹੈ ਬਾਹਰ ਸੁਣਿਆ ਜਾਵੇ, ਕਿਉਂਕਿ ਜਦੋਂ ਅਸੀਂ ਇੱਥੇ ਲੋਕਲ ਅਦਾਲਤ ਦੇ ਵਿੱਚ ਜਾਂਦੇ ਹੁੰਦੇ ਤਾਂ ਸਾਡੀ ਜਾਨ ਨੂੰ ਬਹੁਤ ਖਤਰਾ ਹੈ। ਇਹੀ ਇਹਨਾਂ ਦਾ ਗਰਾਊਂਡ ਸੀਗਾ ਬੇਸਿਕਲੀ। ਤਾਂ ਖੈਰ ਅਦਾਲਤ ਨੇ ਇਸ ਚੀਜ਼ ਨੂੰ ਮੰਨਿਆ ਤੇ ਇਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਦੇ ਦਿੱਤੀ ਆ। ਹੁਣ ਪੰਜਾਬ ਸਰਕਾਰ ਤੇ ਦਬਾਅ ਵਧੇਗਾ। ਇੱਕ ਤੇ ਸਿਆਸੀ ਤੌਰ ਤੇ ਸਵਾਲ ਉੱਠੇਗਾ ਕਿ ਕੀ ਤੁਸੀਂ ਪੈਰਵਾਈ ਠੀਕ ਢੰਗ ਨਾਲ ਕੀਤੀ ਹੈ। ਦੂਸਰਾ ਇਹ ਵੀ ਹੈ ਕਿ ਹੁਣ ਦਬਾਅ ਇਹ ਰਹੇਗਾ ਕਿ ਕੀ ਤੁਸੀਂ ਇਸ ਕੇਸ ਦੇ ਵਿੱਚ ਜਿੱਤ ਪ੍ਰਾਪਤ ਕਰੋਗੇ
ਇੱਕ ਵੱਡਾ ਸਵਾਲੀਆ ਨਿਸ਼ਾਨ ਰਹੇਗਾ। ਅੱਜ ਹੀ ਤੁਸੀਂ ਦੇਖ ਲਓ, ਹਾਲਾਂਕਿ ਇਹ ਬੜੀ ਕਾਹਲੀ ਹੁੰਦੀ ਹੈ ਫੇਸਬੁੱਕ ਦੀ, ਉੱਥੇ ਨਾਲ ਦੀ ਨਾਲ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ ਕਿ ਵੇਖੋ ਜੀ ਇਹ ਜਿਹੜਾ ਏਜੀ ਹੈ ਇਹ ਡੇਰੇ ਵਾਲਿਆਂ ਦਾ ਵਕੀਲ ਰਿਹਾ ਹੈ, ਇਹ ਫਲਾਣੇ ਦਾ ਵਕੀਲ ਰਿਹਾ ਹੈ, ਜਦਕਿ ਉਹ ਗੱਲਾਂ ਬਹੁਤ ਕਾਹਲੀ ਦੀਆਂ ਹੁੰਦੀਆਂ ਨੇ, ਕਿਉਂਕਿ ਇਹ ਕੇਸ ਹਾਲੇ ਲੰਬਾ ਚੱਲੇਗਾ। ਜੀ ਉਸ ਦਰਮਿਆਨ ਤੇ ਹੋ ਸਕਦਾ ਕਿ ਏਜੀ 3 ਬਦਲੇ ਜਾਣ, ਜਿਸ ਤਰੀਕੇ ਨਾਲ ਆਪਾਂ ਦੇਖਿਆ, ਜਿਸ ਰਫ਼ਤਾਰ ਨਾਲ ਏਜੀ ਇੱਥੇ ਉਰੇ ਬਦਲੇ ਜਾਂਦੇ ਨੇ। ਹੂੰ ਤਾਂ ਖੈਰ ਇਹ ਮਾਮਲਾ ਹੈ, ਹੁਣ ਸਰਕਾਰ ਤੇ ਥੋੜਾ ਜਿਹਾ ਦਬਾਅ ਰਹੇਗਾ।